अस्सलाम वालेकुम। पंजाबी क्लास का अज असी पंजवां सबक शुरू कर रहे हैं। ये जोड़े हरूफ सिखाए जाएंगे उन्होंने विचों कुछ हरफ ऐसे है जोड़े लकीर के उत्ते आते हैं और कुछ हरफ ऐसे है जोड़े लकीर तो अद्धे उत्ते आते हैं, अद्धे थले आते हैं। तो हुण असी शुरू कर रहे हैं तो गौर के नाल देखो। पहला हरफ है फे। इसका लिखने का तरीका यह है कि ये हरफ के शुरू के एक मरोड़ी बनाई जाती है। उस तो बाद जिस तरह पहले हरफ लिखे सी बे ते वगैरह उसी तरीके के नाल हरफ लिखा जाता। इस तो अगला हरफ है काफ। ये भी फे तरह पहले मरोड़ी बनाई जाती है, फिर इनू हरफ न कौस की सूरत अद्धा लकीर के उत्ते और अद्धा नीचे लिखा जाता। ये उत्ते दो नुकते दिते जाते हैं। इस तो अगला अखर जोड़ा वह भी काफ आ, लेकिन इन्हों की साउंड के भी मामूली जिहा फर्क आ, इन्हों के लिखने के भी फर्क है। जिथे ये लिखा जाता उत्थे वो नहीं लिखा जाता, जिथे वो काफ लिखा जाता उत्थे ये नहीं लिखा जाता। इस तो अगला अखर है गाफ। ये बिल्कुल पहले अखर काफ की शक्ल का आ, सिर्फ फर्क यह है वो एक डंडा ये उत्ते दो डंडे दिते जाते हैं। इस तो अगला अखर है लाम। आखिरी अखर है मीम। इन्हां दी साउंड समझने वास्ते थले लिखे जाते हरफ, उहदे नाल इहदी साउंड समझ आ जाएगी। पहला हरफ जिहड़ा फे आ, इहदी साउंड है फफा पैर बिंदी के बराबर। दोने काफ जिहड़े है इन्हां दी साउंड कक्के दी आ। इस तो अगे हरफ है गाफ, ये साउंड है गगे दी। लाम दी साउंड है लले दी। मीम दी साउंड मम्मे दी है। यह लफज फे आ, ये साउंड वादे करने वास्ते मैं अल्फाज बोलदा, अल्फाज से गौर करो तो ये साउंड जी वादे हो जाएगी। फे तो लफज फवारा बनता, फे तो फारस बनता, फारसी बनता, फ्रांस बनता। इस तो अगे जोड़ा काफ आ, ये साउंड जी थोड़ी जी आवाज़ भारी करके वादे की जाती है। इसका मखरज जोड़ा अदा होंदा, इनू काफ कहना, तो काफ कहते हुए जबान थोड़ी जी उत्ते जाके लगती है। ये तो जोड़े हरफ बनते आ वो हरफ है कारी, कुरान,
कुर्की, कौसे कज़ा, कैंची। कौसे कज़ा ਜਿਹੜੀ ਬਾਰਿਸ਼ ਤੋਂ ਬਾਅਦ ਆਸਮਾਨ ਦੇ ਉੱਤੇ 7 ਰੰਗਾਂ ਦੀ ਪੱਟੀ ਨਜ਼ਰ ਆਉਂਦੀ ਹੈ, ਬੱਚੇ ਨੂੰ ਮਾਈ ਬੁੱਢੀ ਦੀ ਪੀਂਘ ਕਹਿੰਦੇ, ਉਹਨੂੰ ਕੌਸੇ ਕਜ਼ਾ ਕਹਿੰਦੇ ਆ। ਇਸ ਤੋਂ ਅਗਲਾ ਜਿਹੜਾ ਕਾਫ ਆ, ਇਹ ਤੋਂ ਲਫ਼ਜ਼ ਬਣਦੇ ਆ ਕਿਤਾਬ, ਕੜਾ, ਕਿਰਪਾਨ, ਕੇਸ, ਕੰਘਾ। ਯਾਨੀ ਕਿ 5 ਕੱਕੇ ਜਿਹੜੇ ਆ ਉਹ ਇਸੇ ਕਾਫ ਦੇ ਨਾਲ ਲਿਖੇ ਜਾਂਦੇ ਆ। ਇਸ ਤੋਂ ਅੱਗੇ ਹਰਫ ਹੈ ਗਾਫ, ਇਹ ਗੱਗਾ ਦੀ ਆਵਾਜ਼ ਦਿੰਦਾ। ਇਤੋਂ ਲਫ਼ਜ਼ ਬਣਦੇ ਆ ਗਾਈ। ਸ਼ਹਿਰਾਂ ਦੇ ਨਾਂ ਬਣਦੇ ਆ, ਜਿਸ ਤਰ੍ਹਾਂ ਕਿ ਸਾਡੇ ਸ਼ਹਿਰ ਦਾ ਨਾਂ ਹੈ ਗੋਜਰਾ, ਗੁਜਰਾਂਵਾਲਾ, ਗੁਜਰਾਤ। ਗੁੜ, ਗਾਜਰ। ਇਸ ਤੋਂ ਹੈ ਅੱਗੇ ਹਰਫ ਲਾਮ। ਲਾਮ ਤੋਂ ਲਾਟੂ ਬਣਦਾ, ਲੋਟਾ ਬਣਦਾ, ਲੰਗਰ, ਲੰਗਰਖਾਨਾ। ਲਾਇਲਪੁਰ ਜਿਹੜਾ ਸਾਡੇ ਜ਼ਿਲ੍ਹੇ ਦਾ ਪੁਰਾਣਾ ਨਾਂ ਸੀ, ਲੰਗੜਾ, ਲੁੱਟਮਾਰ। ਮੀਮ, ਮੀਮ ਤੋਂ ਲਫ਼ਜ਼ ਬਣਦਾ ਮੱਛੀ, ਮੋਰ, ਮੁਰਗਾ, ਮੁੱਛ, ਆਸ, ਮਾਲਟਾ। ਇਹ ਅੱਖਰ ਔਰ ਇਹਨਾਂ ਦੀ ਸਾਊਂਡ ਜਿਹੜੀ ਆ ਇਹ ਯਾਦ ਰੱਖਣੀ ਹੈ। ਇੱਕੋ ਹੀ ਹੈ, 2 ਅੱਖਰ। ਜਿਸ ਤਰ੍ਹਾਂ ਕਾਫ ਤੇ ਕਾਫ ਆ ਰਿਹਾ ਆ, ਅਸਲ ਚੀਜ਼ ਇਹ ਹੈ ਕਿ ਸਾਡੀ ਜਿਹੜੀ ਸ਼ਾਹਮੁਖੀ ਜ਼ਬਾਨ ਆ ਇਹਦੇ ਤੇ ਅਰਬੀ, ਫਾਰਸੀ ਤੇ ਉਰਦੂ ਤਿੰਨਾਂ ਜ਼ਬਾਨਾਂ ਦਾ ਅਸਰ ਆ। ਇਸ ਵਾਸਤੇ ਗੁਰਮੁਖੀ ਨਾਲੋਂ ਇਹਦੇ 'ਚ ਕੁਛ ਅੱਖਰ ਜ਼ਿਆਦਾ ਇਸਤੇਮਾਲ ਹੋਇਆ। ਜਿਸ ਤਰ੍ਹਾਂ ਤੁਸੀਂ ਦੇਖਦੇ ਕਿ ਗੁਰਮੁਖੀ ਦੇ ਵਿੱਚ ਕੱਕਾ ਜਿਹੜਾ ਐਸ ਕਾਫ ਵਾਸਤੇ ਵੀ ਇਸਤੇਮਾਲ ਹੁੰਦਾ, ਐਸ ਕਾਫ ਵਾਸਤੇ ਵੀ ਇਸਤੇਮਾਲ ਹੁੰਦਾ। ਲੇਕਿਨ ਜਦੋਂ ਅਸੀਂ ਸ਼ਾਹਮੁਖੀ ਪੰਜਾਬੀ 'ਚ ਲਿਖਾਂਗੇ ਤੇ ਐਸ ਕਾਫ ਤੋਂ ਲਫ਼ਜ਼ ਹੋਰ ਬਣਨਗੇ, ਜਿਸ ਤਰ੍ਹਾਂ ਕੈਂਚੀ, ਕਲਮ, ਕਮੀਜ਼। ਇਹ ਉਹ ਕਾਫ ਜਿਹੜਾ ਉਸ ਤੋਂ ਕਿਤਾਬ, ਕੁੱਕੜ, ਕਰਮ। ਇਸ ਤਰ੍ਹਾਂ ਗਾਫ ਜਿਹੜਾ ਉਹ ਤੋਂ ਲਫ਼ਜ਼ ਮੁਖਤਲਿਫ ਬਣਦੇ ਆ। ਗਾਏ ਬਣਦਾ ਆ, ਗੱਡਾ ਬਣਦਾ, ਗੱਡੀ। ਆਮ ਤੋਂ ਜਿਸ ਤਰ੍ਹਾਂ ਲੱਟੂ, ਲੋਟਾ। ਮੀਮ ਤੋਂ ਮੁਰਗਾ, ਮਛਲੀ, ਮਾਲਟਾ, ਮੰਦਰ, ਮਸਜਿਦ। ਅਗਰਚੇ ਜ਼ਿਆਦਾ ਲੋਕ ਸ਼ਾਹਮੁਖੀ ਨਹੀਂ ਸਿੱਖ ਰਹੇ, ਥੋੜੇ ਲੋਕ ਜਿਹੜੇ ਆ ਸਿੱਖ ਰਹੇ ਆ, ਲੇਕਿਨ ਅਸੀਂ ਉਹਨਾਂ ਦੇ ਸ਼ੌਕ ਦੇ ਪੇਸ਼ੇ ਨਜ਼ਰ ਸ਼ਾਹਮੁਖੀ ਦੀ ਕਲਾਸਾਂ ਜਿਹੜੀਆਂ ਸਾਂਦਲਬਾਰ ਅਕੈਡਮੀ ਦੀ ਤਰਫੋਂ ਜਾਰੀ ਰੱਖਾਂਗੇ। ਔਰ ਸਾਡੀ ਹੌਸਲਾ ਅਫਜ਼ਾਈ ਕਰਨਾ, ਕਮੈਂਟ ਕਰਨਾ, ਮਸ਼ਵਰਾ ਦੇਣਾ, ਅਸੀਂ ਤੁਹਾਡੇ ਮਸ਼ਵਰੇ ਤੇ ਇਨਸ਼ਾਅੱਲਾ ਅਮਲ ਕਰਾਂਗੇ ਔਰ ਪੂਰਾ ਤਾਬਨ ਕਰਾਂਗੇ। ਤੁਹਾਨੂੰ ਬੰਦ ਕਰ ਦੋ ਗੰਦੀਆਂ ਸਿਆਸਤਾਂ ਨੂੰ, ਬੰਦ ਕਰ ਦੋ ਗੰਦੀਆਂ ਸਿਆਸਤਾਂ ਨੂੰ, ਬੰਦ ਕਰ ਦੋ ਗੰਦੀਆਂ ਸਿਆਸਤਾਂ ਨੂੰ, ਬੰਦ ਕਰ ਦੋ।